ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 30 ਅਗਸਤ ਪਾਕਿਸਤਾਨ ਦੇ ਵਿੱਚ ਹਫਤੇ ਦੀ ਸਵੇਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਅੱਜ ਦੀ ਸਭ ਤੋਂ ਪਹਿਲੀ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ, ਪਰ ਪਹਿਲਾਂ ਕਾਊਂਟਡਾਊਨ। ਅੱਜ 30 ਅਗਸਤ ਹੈ, ਇਹਦਾ ਮਤਲਬ ਹੈ ਕਿ ਹੁਣ 91 ਦਿਨ ਰਹਿ ਗਏ ਨੇ। 91 ਦਿਨਾਂ ਤੋਂ ਬਾਅਦ ਫੀਲਡ ਮਾਰਸ਼ਲ ਆਸਿਮ ਮੁਨੀਰ ਸਾਹਿਬ ਨੇ ਰਿਟਾਇਰ ਹੋ ਕੇ ਘਰ ਜਾਣਾ ਤੇ ਨਵੇਂ ਆਰਮੀ ਚੀਫ ਨੇ ਆਉਣਾ ਹੈ, ਜੇ ਮੁਲਕ ਦੇ ਵਿੱਚ ਕਾਨੂੰਨ ਰਿਹਾ, ਜਿਹੜਾ ਕਿ ਪਹਿਲਾਂ ਹੀ ਵੈਸੇ ਹੈ ਕੋਈ ਨਹੀਂ, ਪਰ ਵੇਖਨੇ ਇਸ ਮਾਮਲੇ 'ਚ ਕੀ ਹੁੰਦਾ ਹੈ। ਹੁਣ ਜ਼ਰਾ ਦੂਜੀਆਂ ਖਬਰਾਂ ਸਾਂਭੀਏ। ਦੂਜੀ ਖਬਰ 'ਚ ਅਸੀਂ ਗੱਲ ਤੇ ਕਰਨੀ ਹੈ ਬਾਜੀ ਮਰੀਮ ਦੇ ਸੰਭੜਿਆਲ ਜਾਣ 'ਤੇ, ਪਰ ਉਸ ਤੋਂ ਪਹਿਲਾਂ ਜ਼ਰਾ ਗੱਲ ਕਰ ਲਈਏ। ਪਿਛਲੇ 1-2 ਦਿਨਾਂ ਦੇ ਵਿੱਚ ਪਹਿਲੀ ਵਾਰੀ ਸਾਡੇ ਜਨਾਬ NDMA ਦੇ ਜਿਹੜੇ ਚੇਅਰਮੈਨ ਨੇ ਲੈਫਟੀਨੈਂਟ ਜਨਰਲ ਇਨਾਮ ਸਾਹਿਬ, ਉਹਨਾਂ ਨੂੰ ਵੀ ਧੁੱਪ ਛੁੱਪ ਲਵਾਈ ਗਈ ਹੈ, ਬਾਹਰ ਕੱਢਿਆ ਗਿਆ। ਉਹਨਾਂ ਨੂੰ ਵੀ ਜ਼ਰਾ ਪਬਲਿਕ ਦੇ ਸਾਹਮਣੇ ਉਹਨਾਂ ਦੀ ਜਿਹੜੀ ਹੈ ਉਹ ਇੱਕ ਲਾਂਚਿੰਗ ਕੀਤੀ ਗਈ ਹੈ। ਇਸ ਤੋਂ ਪਹਿਲਾਂ ਤਾਂ ਉਹ ਗੁੰਮਨਾਮ ਹੀ ਸਨ। ਤਸਵੀਰ ਵੈਬਸਾਈਟ 'ਤੇ ਲੱਗੀ ਸਾਨੂੰ ਨਜ਼ਰ ਆ ਜਾਂਦੀ ਸੀ, ਜਿੱਥੇ ਉਹ ਬੜੇ ਆਕੜੇ ਬੈਠੇ ਸਨ, ਪਰ ਬਾਕੀ ਗੱਲ ਕੋਈ ਪਤਾ ਨਹੀਂ ਸੀ ਲੱਗਦਾ। ਪਰਸੋਂ ਪਹਿਲੀ ਵਾਰੀ ਪਤਾ ਲੱਗਾ ਜਦੋਂ ਉਹਨਾਂ ਨੇ ਵਜ਼ੀਰ ਆਜ਼ਮ ਨੂੰ ਜਾ ਕੇ ਇਹ ਬਰੀਫਿੰਗ ਦਿੱਤੀ ਕਿ ਅਸੀਂ 5000 ਤੰਬੂ ਖੈਮੇ ਜਿਹੜੇ ਨੇ ਉਹ ਪੰਜਾਬ ਨੂੰ ਰਵਾਨਾ ਕਰ ਛੱਡੇ ਨੇ। ਹੁਣ ਇਸ ਵੇਲੇ ਹਕੂਮਤ ਦਾ ਆਪਣਾ ਨੰਬਰ ਹੈ ਕਿ 28 ਤਾਰੀਖ ਦੀ ਸ਼ਾਮ ਦਾ ਨੰਬਰ ਦੱਸਣ ਡਿਆ, 29 ਤੇ 30 ਅਜੇ ਵਿੱਚ ਪੈਣੀ ਹੈ। 17,600 ਜਿਹੜੇ ਪਿੰਡ ਨੇ, ਦਿਹਾਤ ਨੇ, ਉਹ ਪਾਣੀ ਦੇ ਥੱਲੇ ਆ ਗਏ ਨੇ। ਕਿੰਨੇ? 17,600 ਪਿੰਡ ਜਿਹੜੇ ਨੇ ਉਹ ਪਾਣੀ ਦੇ ਥੱਲੇ ਆ ਗਏ ਨੇ। ਇਹ ਹਕੂਮਤ ਆਪ ਦੱਸਣ ਡਈ ਹੈ। ਔਰ ਕਿੱਦਣ ਦੱਸਣ ਡਈ ਹੈ? 28 ਦੀ ਸ਼ਾਮ ਤੱਕ ਦਾ ਡਾਟਾ। ਇਹਦੇ 'ਚ ਹੁਣ 29 ਤੇ 30 ਪਾਓ ਤੇ ਆਪੇ ਹਿਸਾਬ ਲਾ ਲਓ ਵੀ ਕੰਮ ਕਿੰਨਾ ਦੂਰ ਜਾ ਪਿਆ। ਹੁਣ 17,600 ਜਿੱਥੇ ਪਿੰਡ ਡੁੱਬਿਆ, ਉਹਨਾਂ ਵਾਸਤੇ ਲੈਫਟੀਨੈਂਟ ਜਨਰਲ ਇਨਾਮ ਸਾਹਿਬ ਜਿਹੜੇ ਨੇ ਉਹ ਕਿੰਨੇ ਤੰਬੂ ਘੱਲਣ ਡਏ ਨੇ? ਪੂਰੇ 5,000। ਤੇ ਖੈਰ ਉਹ ਆਂਦੇ ਨੇ ਇੱਕ ਪੰਜਾਬੀ ਦਾ ਮੁਹਾਵਰਾ, ਇੱਥੇ ਮੈਂ ਸੱਪ ਤੇ ਕਿਸੇ ਨਹੀਂ ਆਂਦਾ, ਸੱਪ ਨੂੰ ਸੱਪ ਲੜੇ ਤੇ ਵਿਸ ਕਿਹਨੂੰ ਚੜੇ। ਅੱਜ ਉਸੇ ਤਰੀਕੇ ਨਾਲ ਸਾਡੀ ਬਾਜੀ ਮਰੀਮ ਦੇ ਨਾਲ ਮੁਲਾਕਾਤ ਹੋਈ ਹੈ ਲੈਫਟੀਨੈਂਟ ਜਨਰਲ ਇਨਾਮ ਸਾਹਿਬ ਦੀ। ਉਹਨਾਂ ਬਰੀਫਿੰਗ ਦਿੱਤੀ ਹੈ। ਬਰੀਫਿੰਗ ਦੇਣ ਵਾਲਿਆਂ ਤੋਂ ਵੀ ਕੁਰਬਾਨ ਜਾਈਏ ਤੇ ਅੱਗੋਂ ਬਰੀਫਿੰਗ ਲੈਣ ਵਾਲਿਆਂ ਤੋਂ ਵੀ ਕੁਰਬਾਨ ਜਾਈਏ। ਉਹ ਤੇ ਭੈਣ ਹੈ ਮੇਰੀ, ਤੁਹਾਨੂੰ ਪਤਾ ਹੈ ਵੀ ਉਹਨਾਂ ਦੇ ਉੱਤੇ ਖਾਨੇ ਜਿਹੜਾ ਦਿਮਾਗ ਹੈ ਉਹ ਤੇ ਮੈਟ੍ਰਿਕ FA ਪਾਸ, ਵੈਸੇ ਤੇ ਮਿਡਲ ਪਾਸ ਹੈ, ਕਿਉਂਕਿ ਉਹ ਭੈਣ ਮੇਰੀ ਨੇ ਉਹ ਵੀ ਦੋਵੇਂ ਐਗਜ਼ਾਮ ਜਿਹੜੇ ਨੇ ਉਹ ਬੂਟੀਆਂ ਲਾ ਕੇ ਕੀਤੇ ਨੇ। ਮੈਂ ਤੁਹਾਡੇ 'ਤੇ ਇਲਜ਼ਾਮ ਨਹੀਂ ਲਾਉਂਦਾ, ਮਤਲਬ ਬਾਜੀ 'ਤੇ ਝੂਠਾ। ਇੱਥੇ ਕੈਲੀਫੋਰਨੀਆ ਦੇ ਵਿੱਚ ਇੱਕ ਡਾਕਟਰ ਸਾਹਿਬਾ ਨੇ ਜਿਨ੍ਹਾਂ ਦਾ ਰੋਲ ਨੰਬਰ ਇਹਨਾਂ ਤੋਂ ਇੱਕ ਅੱਗੇ ਸੀ, ਉਹਨਾਂ ਨੇ ਤੇ ਉਹਨਾਂ ਦੇ ਸ਼ੌਹਰ ਨੇ ਮੈਨੂੰ ਆਪ ਦੱਸਿਆ ਕਿ ਇਹ ਉਹਨਾਂ ਦੇ ਪਰਚੇ ਤੋਂ ਬੂਟੀ ਇਹਨਾਂ ਨੂੰ ਧੱਕੇ ਨਾਲ ਜਿਹੜੇ ਉੱਥੇ ਐਗਜ਼ਾਮੀਨਰ ਹੁੰਦੇ ਸਨ ਨਾ, ਉਹ ਉਸ ਬੱਚੀ ਦਾ ਪੇਪਰ ਪੜ੍ਹ ਕੇ ਇਹਨਾਂ ਨੂੰ ਦੇ ਦਿੰਦੇ ਸਨ। ਅਤੇ ਬਾਜੀ ਜਿਹੜੀ ਹੈ ਉਹ ਬੂਟੀਆਂ ਲਾ ਕੇ ਉੱਥੋਂ FSC ਤੋਂ ਪਾਸ ਹੋਈ ਹੈ। ਅਤੇ ਹੁਣ ਇਹ ਮੈਟ੍ਰਿਕ 'ਚ ਵੀ ਅਗਰ ਇਹੋ ਜਿਹੇ ਹਾਲਾਤ ਨੇ ਤਾਂ ਫਿਰ ਮਿਡਲ ਪਾਸ ਹੀ ਦਿਮਾਗ ਹੋਇਆ ਨਾ। ਉੱਤੋਂ ਤੁਸੀਂ ਜਿਹੋ ਜਿਹੀ ਮਰਜ਼ੀ ਲਸ਼-ਪਸ਼ ਬਣਾ ਲਓ, ਅੰਦਰੋਂ ਦਿਮਾਗ ਤਾਂ ਨਹੀਂ ਚੇਂਜ ਹੋ ਸਕਦਾ ਨਾ। ਮਤਲਬ ਤਸਵੀਰਾਂ 'ਚ ਤਾਂ ਤੁਸੀਂ ਇਹ ਵੇਖ ਲਓ, ਇਹ ਤਸਵੀਰ ਵੇਖ ਲਓ, ਪਹਿਲਾਂ ਬਾਜੀ ਇਹੋ ਜਿਹੇ ਸਨ, ਹੁਣ ਇਹ ਵੇਖ ਲਓ। ਇਹ ਤਸਵੀਰਾਂ 'ਚ ਤਾਂ ਬਦਲਾਓ ਆ ਸਕਦਾ, ਫਿਲਟਰ ਲਾ ਸਕਦੇ ਹੋ, ਮੇਕਅਪ ਕਰ ਸਕਦਾ ਬੰਦਾ। ਮੈਂ ਆਪਣੀ ਗੱਲ ਕਰਦਾ ਕਿ ਮੇਰਾ ਮਤਲਬ ਐਨਕ ਬਦਲ ਸਕਦਾ, ਇਹ ਕਰ ਸਕਦਾ, ਉਹ ਕਰ ਸਕਦਾ, ਪਰ ਦਿਮਾਗ ਜਿਹੜਾ ਅੰਦਰ, ਜਿਹਨੂੰ ਪੰਜਾਬੀ 'ਚ ਅਸੀਂ ਦਿਮਾਗ ਵੀ ਆਖਦੇ ਹਾਂ, ਉਹਦਾ ਸਫ਼ਰ ਤੇ ਏਡੀ ਛੇਤੀ ਜਿਹੜਾ ਉਹ ਮੁਮਕਿਨ ਨਹੀਂ ਹੁੰਦਾ ਵੀ ਕਿਸੇ ਹੋਰ ਪਾਸੇ ਉਹਨੂੰ ਲੈ ਜਾਓ। ਤੇ ਉਹੀ ਹਾਲ ਹੈ। ਹੁਣ ਆਪ ਸੋਚੋ ਵੀ ਮਿਡਲ ਪਾਸ ਅੱਗੋਂ ਸਾਡੀ ਬਾਜੀ ਬੈਠੀ ਹੈ ਸਾਹਮਣੇ, ਤੇ ਉਹਨੂੰ ਬਰੀਫਿੰਗ ਲੱਭਣ ਡਈ। ਇਸੇ ਲਈ ਉਹਨੂੰ ਇਹ ਵੀ ਨਹੀਂ ਪਤਾ ਲੱਗਦਾ ਵੀ ਬਾਰਿਸ਼ਾਂ ਦੀ ਵਜ੍ਹਾ ਤੋਂ ਇਸ ਵਾਰੀ ਤੂਫਾਨੀ ਬਾਰਿਸ਼ਾਂ ਨਹੀਂ ਹੋਈਆਂ। ਰੇਨਸ ਜਿਹੜੀਆਂ ਨੇ ਉਹ ਟੋਰੈਂਸ਼ੀਅਲ ਰੇਨਸ ਜਿਹੜੀਆਂ, ਉਹ ਜਿਹੜੀ ਕੱਲ੍ਹ ਅੰਗਰੇਜ਼ੀ ਦਾ ਮਾਮਲਾ ਫਸਿਆ ਸੀ ਬਾਜੀ ਦਾ, ਔਰ ਅਕਸਰ ਫਸਦਾ ਹੈ ਕਿ ਪਹਿਲੀ ਵਾਰੀ ਨਹੀਂ, ਲੇਕਿਨ ਬਾਜੀ ਬੋਲ ਵੀ ਨਹੀਂ ਸਕਦੀ। 4 ਬੰਦੇ ਕੂਣ ਡਏ ਹੋਣ ਨਾ, ਤੇ ਬਾਜੀ ਕੋਲੋਂ ਧੱਕਾ ਸਟਾਰਟ ਵੀ ਔਖਾ ਹੁੰਦਾ ਕੰਮ, ਕੱਲ੍ਹ ਵੀ ਦੱਸਿਆ ਸੀ। ਖੈਰ ਅੱਜ ਉਹ ਇੱਕ ਤਾਂ ਉਹਨਾਂ ਨੇ ਲੈਫਟੀਨੈਂਟ ਜਨਰਲ ਇਨਾਮ ਸਾਹਿਬ ਦੇ ਕੋਲੋਂ ਬਰੀਫਿੰਗ ਲਈ, ਦੂਜਾ ਉਹ ਸੰਭੜਿਆਲ ਅੱਪੜੇ ਨੇ। ਅੱਛਾ, ਸੰਭੜਿਆਲ ਦੇ ਵਿੱਚ ਬੜਾ ਕੰਮ ਜ਼ਬਰਦਸਤ ਹੋਇਆ। ਸੋਧਰਾ, ਸੰਭੜਿਆਲ, ਇਹਨਾਂ ਇਲਾਕਿਆਂ ਦਾ ਉਹਨਾਂ ਨੇ ਦੌਰਾ ਕੀਤਾ। ਉੱਥੇ ਬੜਾ ਮਜ਼ੇਦਾਰ ਕੰਮ ਹੋਇਆ। ਉੱਥੇ ਜਿਹੜਾ ਕਰੰਟ ਪ੍ਰੈਜ਼ੀਡੈਂਟ PMLN ਦਾ, ਉਹਨੂੰ ਲਾਈਨ 'ਚ ਖੜ੍ਹਾ ਕੀਤਾ। ਫਾਰਮਰ ਵਾਈਸ ਚੇਅਰਮੈਨ ਜਿਹੜਾ, ਉਹਨੂੰ ਖੜ੍ਹਾ ਕੀਤਾ, ਨੂਨ ਲੀਗ ਦੇ ਨੇ ਸਾਰੇ। ਫਾਰਮਰ ਕਾਉਂਸਲਰ ਜਿਹੜਾ, ਉਹਨੂੰ ਖੜ੍ਹਾ ਕੀਤਾ। ਅਤੇ ਇਹਨਾਂ ਨੂੰ ਫਲੱਡ ਦੇ ਵਿਕਟਮ ਵਿਖਾ ਕੇ ਤੇ ਬਾਜੀ ਦੇ ਨਾਲ ਮੁਲਾਕਾਤ ਕਰਾਈ। ਇੱਕ ਤਾਂ ਬਾਜੀ ਆਪ ਕਮਲੀ ਹੈ, ਅਤੇ ਉੱਤੋਂ ਜਿਹੜੇ ਬਿਊਰੋਕਰੇਟ ਨੇ ਉਹਨਾਂ ਨੇ ਬਾਜੀ ਨੂੰ ਕਮਲਾ ਕਰ ਛੱਡਿਆ। ਮਤਲਬ ਰੋਜ਼ ਹੀ ਬਾਜੀ ਨੂੰ ਮਾਮੀ ਬਣਾਉਂਦੇ ਨੇ, ਰੋਜ਼ ਹੀ ਬਾਜੀ ਨੂੰ ਮੰਮੀ ਨਹੀਂ, ਮਤਲਬ ਮਾਂ ਨਹੀਂ, ਉਹ ਤਾਂ ਬਾਜੀ ਆਪ ਹੀ ਬਣਦੀ ਹੈ ਮਾਮੀ, ਮਾਮੇ ਦੇ ਘਰ ਵਾਲੀ। ਮਤਲਬ ਲੇਕਿਨ ਮੈਂ ਪਾਸ ਸਫਦਰ ਨੂੰ ਕਦੇ ਮਾਮਾ ਨਹੀਂ ਆਖਣਾ। ਤੁਸੀਂ ਭਾਵੇਂ ਮੇਰੀ ਲੱਤ ਭੰਨਣੀ ਹੈ ਭੰਨੋ, ਮੈਂ ਉਸ ਬੰਦੇ ਦਾ ਰਿਗਾਰਡ ਕਰਦਾ, ਮੈਂ ਉਸ ਬੰਦੇ ਦੀ ਇੱਜ਼ਤ ਕਰਨਾ। ਕਦੇ ਕਦੇ ਉਹ ਪੁੱਠੇ ਬਿਆਨ ਦਿੰਦੇ ਨੇ, ਠੀਕ ਹੈ, ਲੇਕਿਨ ਮਜਬੂਰੀ ਵੇਖੋ ਘਰੋਂ ਕਿੱਡੀ ਵੱਡੀ ਹੈ। ਲੇਕਿਨ ਬਈ ਜਿੱਡਾ ਜ਼ੁਲਮ ਉਹ ਬੰਦਾ ਸਹਿ ਬੈਠਾ ਅਤੇ ਹਜੇ ਵੀ ਅਸੂਲ ਦੇ ਉੱਤੇ ਖਲੋਤਾ ਹੈ, ਮੈਂ ਉਸ ਬੰਦੇ ਦੇ ਖਿਲਾਫ ਗੱਲ ਨਹੀਂ ਕਰਨੀ। ਇਸ ਲਈ ਮੈਂ ਉਹਨੂੰ ਮਾਮਾ ਨਹੀਂ ਆਖਣਾ, ਮੈਂ ਬਾਜੀ ਨੂੰ ਹੀ ਆਖਣਾ ਵੀ ਮਾਮੀ ਬਣਾਇਆ ਇਹਨਾਂ ਨੇ। ਅਤੇ ਬਾਜੀ ਨੂੰ ਰੋਜ਼ ਹੀ ਬੇਵਕੂਫ ਬਣਾਉਂਦੇ ਨੇ। ਕੱਲ੍ਹ ਚੇਤੇ ਹੋਏਗਾ ਤੁਹਾਨੂੰ, ਦੋ ਵੀਡੀਓ ਲਾ ਛੱਡੀਆਂ ਸੀ ਬਾਜੀ ਵਾਸਤੇ, ਉੱਥੋਂ ਦੀਆਂ ਵਜ਼ੀਰਾਬਾਦ ਦੀਆਂ। ਬਾਜੀ ਨੇ ਆਪਣੇ ਅਕਾਊਂਟ ਤੋਂ ਆਪ ਹੀ ਸ਼ੇਅਰ ਕਰਕੇ ਤੇ ਫਸ ਗਈ
ਉਹ ਕਿਤੇ ਬਿਊਰੋਕਰੇਟਾਂ ਨੇ ਆਖਿਆ ਵੀ ਆ ਵੇਖੋ ਅਸੀਂ ਪਾਣੀ ਕੱਢ ਛੱਡਿਆ ਸਾਰਾ, ਤੇ ਬਾਜੀ ਬੜੀ ਰਾਜ਼ੀ ਹੋਈ ਵੀ ਅਸੀਂ ਪਾਣੀ ਕੱਢ ਛੱਡਿਆ। ਉਹ ਉਸ ਤੋਂ ਬਾਅਦ ਬੱਚਿਆਂ ਨੇ ਸਹੀ ਵੀਡੀਓ ਲਾ ਛੱਡੀ ਉੱਥੋਂ ਦੀ, ਉਹ ਪਾਣੀ ਸ਼ਾਣੀ ਵਿਖਾ ਛੱਡਿਆ, ਤੇ ਉਹ ਬਾਜੀ ਕੱਲ੍ਹ ਵੀ ਵਿਚਾਰੀ ਮਾਮੀ ਬਣੀ ਹੈ, ਅੱਜ ਦੁਬਾਰਾ ਉਹਨਾਂ ਨੇ ਮਾਮੀ ਬਣਾਇਆ। ਤੇ PMLN ਦੇ ਜਿਹੜੇ ਅਹੁਦੇਦਾਰ ਨੇ ਉਹਨਾਂ ਨੂੰ ਹੀ ਸੈਲਾਬ ਦੇ ਮੁਤਾਸਰੀਨ ਕਰਕੇ ਵਿਖਾ ਦਿੱਤਾ। ਅੱਗੇ ਜ਼ਰਾ ਤੁਰੋ, ਅੱਗੇ ਆਜ਼ਮ ਨਜ਼ੀਰ ਤਾਰੜ ਸਾਹਿਬ, ਇਹਨਾਂ ਦੀ ਜ਼ਰਾ ਸੁਣ ਲੈਂਦੇ। ਇਹ ਆਪਣੇ ਨੇ ਉੱਥੇ ਸੈਲਾਬ ਦੇ ਜਿਹੜੇ ਇਫੈਕਟਡ ਏਰੀਆ ਸਨ ਉੱਥੇ ਆਪਣਾ ਫਲੱਡ ਇਫੈਕਟਡ ਏਰੀਆਜ਼ ਦੇ ਵਿੱਚ ਜ਼ਰਾ ਦੌਰਾ ਸ਼ੌਰਾ ਕਰਨ। ਉਹਨਾਂ ਨੇ ਵੀ ਆਪਣੀ ਤਮਗੇ ਵਾਲੇ ਵਜ਼ੀਰ ਨੇ, ਤੁਹਾਨੂੰ ਪਤਾ ਹੈ, ਅਤੇ ਤਮਗਾ ਇਹਨਾਂ ਨੂੰ ਦਿੱਤਾ ਇਸ ਲਈ ਵੀ ਇਹਨਾਂ ਨੇ ਹਾਈ ਕੋਰਟ ਅਤੇ ਸੁਪਰੀਮ ਕੋਰਟ ਸਾਰੀਆਂ ਵਲ ਛਲ ਜੜੀਆਂ ਨੇ। ਇਹਨਾਂ ਨੇ ਸਾਰਿਆਂ ਤੋਂ ਗੰਦਾ ਕੰਮ ਕਰਕੇ ਦਿੱਤਾ, ਕਾਨੂੰਨ ਦੀ ਧੱਜੀਆਂ ਉਡਾਤੀਆਂ ਨੇ ਇੱਕ ਵਾਰ ਹਾਈ ਕੋਰਟ ਸੁਪਰੀਮ ਕੋਰਟ 26ਵੀਂ ਤਰਮੀਮ, ਮਤਲਬ ਜਿਹੜੇ ਜਿਹੜੇ ਗੰਦੇ ਕੰਮ ਸਨ ਉਹਨਾਂ ਕਰ ਛੱਡੇ ਨੇ। ਇਹਨਾਂ ਮਾਰਫਤ ਇਹਨਾਂ ਨੂੰ ਇੱਕ ਤਮਗਾ ਦਿੱਤਾ ਗਿਆ। ਉਸ ਤਮਗੇ ਨੂੰ ਨਾਲ ਲੈ ਕੇ ਤਮਗੇ ਵਾਲੇ ਵਜ਼ੀਰ ਸੈਲਾਬ ਮੁਤਾਸਰੀਨ ਦੇ ਕੋਲ ਆਪਣੇ ਨੇ। ਇਹਨਾਂ ਦੀ ਸ਼ਾਨ ਦੇ ਵਿੱਚ ਉੱਥੇ ਕਾਰਪਟ ਪਾਇਆ ਗਿਆ। ਮੇਰੇ ਖਿਆਲ 'ਚ ਇਸ ਅਫਸਰ ਨੂੰ ਜਿਹਨੇ ਸੈਲਾਬ ਦੇ ਦਿਨਾਂ 'ਚ ਵੀ ਕਾਰਪਟ ਪਾਇਆ, ਇਹਨੂੰ ਵੀ ਤਮਗਾ ਲੱਭਣਾ ਚਾਹੀਦਾ ਕਿ ਵਜ਼ੀਰ ਸਾਹਿਬ ਦੀ ਜੁੱਤੀ ਗੰਦੀ ਨਾ ਹੋ ਜਾਏ, ਕਿਉਂਕਿ ਇਹੀ ਛਿੱਤਰ ਤੇ ਉਹਨਾਂ ਨੇ ਸਿਰ ਤੇ ਮਾਰਨੇ ਨੇ ਆਵਾਮ ਤੇ ਸੋਚੋ ਅਗਰ ਛਿੱਤਰ ਗੰਦੇ ਹੋ ਗਏ ਤਾਂ ਫਿਰ ਸਿਰ ਤੇ ਵੱਜਣਗੇ। ਬਹੁਤ ਵੈਲ ਡਨ ਅਫਸਰ ਜਿਹੜਾ ਵੀ, ਇਹਦਾ ਪਤਾ ਵੀ ਕਰਾਂਗੇ, ਕੋਸ਼ਿਸ਼ ਕਰਾਂਗੇ, ਇਹਦੀ ਤੁਹਾਨੂੰ ਤਸਵੀਰ ਇਹਦਾ ਬੂਥਾ ਵੀ ਵਿਖਾਵਾਂਗੇ, ਔਰ ਤੁਹਾਨੂੰ ਇਹਦੀ ਕਰਤੂਤ ਤੇ ਦੱਸ ਹੀ ਦਿੱਤੀ ਹੈ ਵੀ ਇਹ ਫਲੱਡ ਦੇ ਦਿਨਾਂ ਜਦੋਂ ਲੋਕੀ ਡੁੱਬ ਮਰਨ ਡਏ ਨੇ, ਲੋਕਾਂ ਦੇ ਡੰਗਰ, ਲੋਕਾਂ ਦਾ ਘਰ-ਬਾਰ, 17,600 ਪਿੰਡ ਇਹ ਆਪਣੇ ਮੂੰਹੋਂ ਆਖਣ ਡਏ ਨੇ। ਉਸ ਹਾਲਾਤ ਦੇ ਵਿੱਚ ਇਹਨਾਂ ਬਸ਼ਰਮਾਂ ਨੂੰ ਇੱਥੇ ਵੀ ਅਜੇ ਕਾਰਪਟ ਪਾਉਣ ਦੀ ਜਿਹੜੀ ਹੈ ਉਹ ਸੁੱਝੀ। ਅੱਛਾ, ਬਾਜੀ ਮਰੀਮ ਜਿਸ ਵੇਲੇ ਸੰਭੜਿਆਲ ਗਏ ਨੇ ਤੇ ਉਹਨਾਂ ਵੀ ਨਵਾਂ ਕੰਮ ਕੀਤਾ। ਜਿਹੜੇ ਰੈਸਕਿਊ ਦੇ ਅਫਰਾਦ ਨੇ, ਸਿਕਿਉਰਿਟੀ ਵਾਲੇ, ਉਹ ਹੱਥ ਬੰਨੇ, ਲਾਈਨਾਂ ਬਣਾਏ, ਸੜਕਾਂ ਦੇ ਦੋਵਾਂ ਪਾਸੇ ਖਲੋਤੇ ਨੇ। ਬਈ ਇੱਕ ਤਾਂ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ, ਉੱਤੋਂ ਇਹ ਪੜ੍ਹੇ ਲਿਖੇ ਨਹੀਂ, ਉੱਤੋਂ ਸੋਚਦੇ ਨਹੀਂ। ਮੈਨੂੰ ਇਹ ਦੱਸੋ ਵੀ ਇਹ ਜਿਹੜੇ ਇੱਥੇ ਖਿਲਾ ਰਹੇ ਨੇ ਬੰਦੇ ਇੰਨੇ ਸਾਰੇ ਲਾਈਨਾਂ 'ਚ, ਇਹਨਾਂ ਨੂੰ ਲੋਕਾਂ ਨੂੰ ਨਹੀਂ ਬਚਾਉਣਾ ਚਾਹੀਦਾ? ਲੋਕੀ ਡੁੱਬਣ ਡਏ ਨੇ, ਇਹਨਾਂ ਦੀਆਂ ਡਿਊਟੀਆਂ ਲਾਓ ਜਾ ਕੇ ਲੋਕਾਂ ਨੂੰ ਬਚਾਉਣ। ਜੇ ਕੁਝ ਜ਼ਿਲ੍ਹਿਆਂ ਦੇ ਵਿੱਚ ਸਕੂਨ ਆ ਗਿਆ ਜਿੱਥੇ ਅੱਗੇ ਜ਼ਿਲ੍ਹਿਆਂ ਦੇ ਵਿੱਚ ਰੈਸਕਿਊ ਵਰਕਰ ਨਹੀਂ ਹੈਗੇ, ਆਵਾਮ ਡੁੱਬਣ ਡਏ ਨੇ, ਇਹਨਾਂ ਹੀ ਦਰਿਆਵਾਂ ਦੇ ਵਿੱਚ ਇਹਨਾਂ ਨੂੰ ਵਾੜ ਕੇ ਪਾਣੀ ਤੋਂ ਤੋੜ ਪਾਣੀ ਹੈ, ਉੱਥੇ ਅੱਪੜਨਾ ਵੀ ਔਖਾ ਕੋਈ ਨਹੀਂ ਕਸ਼ਤੀਆਂ 'ਤੇ, ਇਹ ਅੱਪੜਨ ਉੱਥੇ ਅੱਗੇ ਕਸ਼ਤੀਆਂ ਲੈ ਕੇ ਉੱਥੇ ਲੋਕਾਂ ਨੂੰ ਬਚਾਉਣ। ਲੇਕਿਨ ਸਮਝ ਸਾਡੀ ਤੋਂ ਬਾਹਰ ਹੈ ਵੀ ਇੱਥੇ ਟਿਕਟੌਕ ਬਣਾਉਣੀ ਹੈ, ਅਤੇ ਸਾਰੇ ਰੈਸਕਿਊ ਵਾਲੇ ਜਿਹੜੇ ਨੇ ਉੱਥੇ ਬਾਜੀ ਨੇ ਆਪਣੇ ਨਾਲ ਲਾਏ ਨੇ, ਭਾਵੇਂ ਲੋਕੀ ਜਿਹੜੇ ਨੇ ਉਹ ਇਹਨਾਂ ਨੂੰ ਗਾਲਮੰਦਾ ਕਰਨ। ਇੱਧਰ ਲਾਹੌਰ ਦੇ ਵਿੱਚੋਂ ਚੌਂਕ ਦੇ ਵਿੱਚ ਇੱਕ ਪਿਓ ਦੀ ਫਰਿਆਦ ਸੁਣ ਲਓ। ਇਹਦੀ ਧੀ ਦਾ ਜਹੇਜ਼ ਦਾ ਸਾਰਾ ਸਮਾਨ ਡੁੱਬਿਆ। ਇਹ ਜੇ ਲੋਕਾਂ ਦੇ ਮਾਮਲਾਤ। ਉੱਧਰ ਦੂਜੇ ਪਾਸੇ ਅਗਰ ਅੱਗੇ ਜ਼ਰਾ ਥੋੜ੍ਹਾ ਜਿਹਾ ਚੱਲੀਏ ਤੇ ਤੁਹਾਨੂੰ ਇੱਕ ਹੋਰ ਵੀਡੀਓ ਵਿਖਾਉਂਦੇ। ਇਹ ਤੁਹਾਡੇ ਸਾਹਮਣੇ ਅਸੀਂ ਇੱਕ ਤਾਂ ਇਹ ਵੀਡੀਓ ਇਹ ਵਿਖਾਉਂਦੇ ਵੀ ਇਹ ਇੱਕ ਪੀਰ ਸਾਹਿਬ ਨੇ, ਅਸੀਂ ਉਰਦੂ ਵੀਲੌਗ 'ਚ ਵੀ ਵਿਖਾਈ ਸੀ। ਇਹ ਸਲਾਬ ਮੋੜਨ ਵਾਸਤੇ ਗਏ ਨੇ ਤੇ ਬਾਜੇ ਵੱਜਣ ਡਏ ਨੇ, ਜਿਵੇਂ ਵਿਆਹ ਜੰਜ ਲੈ ਕੇ ਜਾਣ ਡਏ ਨੇ, ਆਂਦੇ ਨੇ ਸਲਾਬ ਥੱਲੇ ਕਰਨਾ। ਇਹ ਤੁਸੀਂ ਵੇਖ ਸਕਦੇ ਹੋ, ਮੋਢਿਆਂ 'ਤੇ ਫਿਰ ਰਹੇ ਨੇ। ਇੱਕ ਹੋਰ ਪੀਰ ਸਾਹਿਬ ਸਿੰਧ 'ਚ ਸਨ, ਉਹ ਪਾਣੀ 'ਚ ਲੱਤਾਂ ਡੋਬ ਕੇ ਤੇ ਉਹ ਜਿਹੜੇ ਨੇ ਉੱਥੇ ਸਲਾਬ ਖ਼ਤਮ ਕਰਨਾ ਚਾਹੁੰਦੇ ਸਨ, ਉਹ ਡੋਬੀ ਚੱਲੇ ਸਨ। ਮੁਰੀਦ ਨੇ ਉਹਨਾਂ ਨੂੰ ਫੜਿਆ। ਤੇ ਇੱਕ ਅਗਲੇ ਪਾਸੇ ਹੋਰ ਖਬਰ ਹੈ, ਉਹ ਇਸ ਤੋਂ ਵੀ ਖਤਰਨਾਕ ਜੇ। ਉਹ ਦਰਿਆ ਦਾ ਰੁਖ ਬਦਲਣ ਦਾ ਦਾਅਵਾ ਕਰਨ ਵਾਲੇ ਪੀਰ ਤਾਜ ਰਸੂਲ ਸਾਹਿਬ ਜਿਹੜੇ ਦਰਿਆ ਬੁਰਦ ਹੋ ਗਏ ਅਤੇ ਤਲਾਸ਼ ਆਸਮੀਨ ਦਰਿਆ 'ਚ ਡੁੱਬ ਗਏ। ਦਰਿਆ ਬੁਰਦ ਦਾ ਮਤਲਬ ਹੈ ਰੈਸਕਿਊ ਟੀਮਾਂ ਜਿਹੜੀਆਂ ਨੇ ਉਹ ਉਹਨਾਂ ਨੂੰ ਲੱਭਣ ਲਈ ਆਪਰੇਸ਼ਨ ਜਾਰੀ ਕੀਤਾ ਉਹਨਾਂ ਨੇ, ਕਿਉਂਕਿ ਪੀਰ ਸਾਹਿਬ ਪਾਣੀ ਦੇ ਵਿੱਚ ਉਤਰ ਗਏ ਸੀ ਵੀ ਦਰਿਆ ਦਾ ਮੈਂ ਰੁਖ ਬਦਲਣਾ। ਅਤੇ ਜਿਹੜਾ ਮੁਰੀਦ ਸੀ ਉਹਨੇ ਪੀਰ ਨੂੰ ਜਿਸ ਵੇਲੇ ਡੁੱਬਦਿਆਂ ਵੇਖਿਆ ਮੁਰਸ਼ਦ ਨੂੰ, ਅਤੇ ਉਹ ਤਾਰੀ ਕੱਢ ਗਿਆ, ਉਹ ਉੱਥੋਂ ਨਿਕਲ ਗਿਆ। ਜਿਹੜਾ ਮੁਰੀਦ ਸੀ ਉਹ ਨਹੀਂ ਰੁਕਿਆ, ਉਹਨੇ ਕਿਹਾ ਵੀ ਮੈਂ ਹੁਣ ਪੀਰ ਸਾਹਿਬ ਨੂੰ ਇੱਥੇ ਰੌਲਾ ਵੀ ਨਹੀਂ ਪਾਉਣਾ ਕੰਢੇ 'ਤੇ ਖਲੋ ਕੇ, ਕਿਤੇ ਦਰਿਆ ਦਾ ਰੁਖ ਬਹੁਤਾ ਇੱਧਰ ਨੂੰ ਨਾ ਬਦਲ ਜਾਏ। ਅੱਲਾ ਮੀਆਂ ਪੀਰ ਸਾਹਿਬ ਨੂੰ ਮਹਿਫੂਜ਼ ਰੱਖਣ, ਬਾਹਰ ਕੱਢ ਲੈਣ ਰੈਸਕਿਊ ਵਾਲੇ ਉਹਨਾਂ ਨੂੰ ਮਹਿਫੂਜ਼ ਕਰਕੇ, ਲੇਕਿਨ ਆਪੇ ਇੱਥੋਂ ਹਿਸਾਬ ਲਾ ਲਓ ਵੀ ਇੱਥੇ ਮਾਮਲਾ ਚੱਲਣ ਕੀ ਰਿਹਾ ਇਸ ਵੇਲੇ। ਅੱਗੋਂ ਪੀਪਲਸ ਪਾਰਟੀ ਦੇ ਰਹਿਨੁਮਾ ਅਰਸ਼ਾਦ ਸਿਆਲ ਦੇ ਘਰ DC ਮੁਜ਼ੱਫਰਗੜ੍ਹ ਨੇ ਜਿਹੜਾ ਬੰਦ ਦੇ ਉੱਤੇ ਬੋਰੀਆਂ ਸਨ ਨਾ ਬੰਦ ਪੱਕਾ ਕਰਨ ਵਾਸਤੇ, ਉਹ ਚੁੱਕ ਕੇ ਤੇ ਉਹਦੀ ਘਰ ਦੀ ਹਿਫਾਜ਼ਤ 'ਤੇ ਲਿਆ ਕੇ ਲਾਤੀਆਂ। ये आप देख सकते हैं कि यहाँ से इरशाद सियाल के घर का जो फासला है वो 1 किलोमीटर है, ठीक है। और इसने क्या किया है कि पीछे एक बंद था, फ्लड आ रहा है क्योंकि आप लोगों को सिचुएशन का पता है, पीछे बंद से मिट्टी उठवा के उल्टा ये आप देख सकते हैं कि अपने घर को और एरिया को सेव करने के लिए जो है इन्होंने सिर्फ अपने घर को और डेरे को, आगे इतनी आबादी भी नहीं है, उसको सेव करने के लिए ये जी हमें बताया गया है कि DC साहब DC मुजफ्फरगढ़ के ऑर्डर्स हैं। ਹੁਣ ਲੋਕੀ ਜਿਹੜੇ ਨੇ ਉੱਥੇ ਗਾਲਮੰਦਾ ਕਰਨ ਡਏ ਨੇ, ਮਤਲਬ ਗਾਲਮੰਦੇ ਦਾ ਮਤਲਬ ਗੰਦੀਆਂ ਗਾਲਾਂ ਅਸੀਂ ਨਹੀਂ ਕਹਿ ਰਹੇ, ਤੋਏ ਲਾਨਤ ਇਹਨੂੰ ਹੀ ਆਖਾਂਗੇ। ਉਹ ਆਂਦੇ ਨੇ ਵੀ 30,000 ਦੀ ਆਬਾਦੀ ਨੂੰ ਪਾਣੀ 'ਚ ਡੁੱਬਣ ਵਾਸਤੇ ਖੁੱਲ੍ਹਾ ਛੱਡ ਦਿੱਤਾ। ਇਹ ਸਾਡੇ ਹੁਕਮਰਾਨ ਪਾਗਲ ਹੋ ਗਏ ਨੇ, ਵਾਕਈ ਪਾਗਲ ਹੋਏ ਨੇ। ਔਰ ਇਹਨਾਂ ਨੂੰ ਪਾਗਲ ਤੁਸੀਂ ਕਰਦੇ ਹੋ ਜਿਸ ਵੇਲੇ ਇਹਨਾਂ ਦੀ ਤੁਸੀਂ ਇਹ ਸਾਰੀ ਜਿਹੜੀ ਇਹਨਾਂ ਦਾ ਜ਼ੁਲਮ ਹੈ ਉਹ ਬਰਦਾਸ਼ਤ ਕਰਦੇ ਹੋ। ਲੇਕਿਨ ਬਹਰਹਾਲ ਇਹ DC ਮੁਜ਼ੱਫਰਗੜ੍ਹ ਨੇ ਵੀ ਬਈ ਬੜਾ ਹੀ, ਇਹਨੇ ਵੀ ਤਮਗਾ ਲੈਣ ਵਾਲਾ ਕੰਮ ਕੀਤਾ, ਇਹਨੂੰ ਵੀ ਤਮਗਾ ਲੱਭਣਾ ਚਾਹੀਦਾ। ਅੱਗੋਂ ਬਿਲਾਵਲ ਜ਼ਰਦਾਰੀ ਸਾਹਿਬ ਦੇ ਸਿਕਿਉਰਿਟੀ ਗਾਰਡਸ ਨੇ ਉਹਨਾਂ ਨੂੰ ਮਿਲਣ ਵਾਲੇ 2 ਲੋਕਾਂ ਦੇ ਨਾਲ ਇਨਸਾਨੀਅਤ ਸਲੂਕ ਕੀਤਾ, ਬਦਤਮੀਜ਼ੀ ਕੀਤੀ, ਧੱਕੇ ਮਾਰੇ ਨੇ।
ਉਹਨਾਂ ਨਾਲ ਬਹੁਤ ਹੀ ਘਟੀਆ ਸਲੂਕ ਕੀਤਾ, ਉਹਦੀ ਹੁਣ ਵੀਡੀਓ ਵਾਇਰਲ ਹੋਈ ਹੈ। ਹਜੇ ਤੱਕ ਬਿਲਾਵਲ ਸਾਹਿਬ ਨੇ ਇਹਦੇ ਉੱਤੇ ਕੋਈ ਰਿਸਪੌਂਸ ਨਹੀਂ ਦਿੱਤਾ, ਕੋਈ ਮਾਫੀ ਤਲਾਫੀ ਨਹੀਂ। ਲੇਕਿਨ ਬਹਰਹਾਲ ਚਲੋ, ਉਹਨਾਂ ਦੇ ਜਿਹੜੇ ਮਿਲਣ ਵਾਲੇ ਸਨ, ਪਤਾ ਨਹੀਂ ਕਿਸ ਦੁੱਖ 'ਚ ਕੋਈ ਬੰਦਾ ਉਹਨਾਂ ਦੇ ਕੋਲ ਗਿਆ ਹੋਏਗਾ ਕੋਈ ਆਪਣੀ ਦਾਦ ਰਸੀ ਕਰਾਉਣ ਵਾਸਤੇ, ਉਹਨਾਂ ਨਾਲ ਜਿਸ ਵੇਲੇ ਇਹੋ ਜਿਹੀਆਂ ਬਦਤਮੀਜ਼ੀਆਂ ਕਰਦੇ ਨੇ, ਇਹਨਾਂ ਲੋਕਾਂ ਨੂੰ ਰੱਬ ਕੋਲੋਂ ਡਰ ਵੀ ਕੋਈ ਨਹੀਂ ਆਉਂਦਾ। ਅੱਗੇ ਚੱਲਨੇ ਜੀ। ਅੱਗੇ ਸੂਬਾ ਹਜ਼ਾਰਾ ਇੱਕ ਦਿਨ ਜ਼ਰੂਰ ਬਣੇਗਾ, ਭਾ ਸਫਦਰ ਨੇ ਐਲਾਨ ਕਰ ਛੱਡਿਆ। ਭਾ ਸਫਦਰ ਨੇ ਆਖਿਆ ਵੀ ਸੂਬਾ ਹਜ਼ਾਰਾ ਇੱਕ ਦਿਨ ਜ਼ਰੂਰ ਬਣੇਗਾ। ਇਲਾਮਾ ਇਕਬਾਲ ਨੇ ਪਤਾ ਨਹੀਂ ਕਿੰਨੇ 100 ਸਾਲ ਪਹਿਲੇ, ਨਹੀਂ ਇੰਨਾ ਨਾ ਭਾਜੀ, ਮੈਂ ਤੁਹਾਨੂੰ ਪਤਾ ਤੁਹਾਨੂੰ ਕਰਨਾ ਸਪੋਰਟ, ਤੇ ਮੈਂ ਅੱਗੋਂ ਵੀ ਕਰਦੇ ਰਹਿਣਾ। ਲਾਈਕ ਮੇਰਾ ਕੰਮ ਮੁਸ਼ਕਿਲ ਨਾ ਕਰੋ, ਇਹ ਮੇਰੇ ਹੱਥ ਜੁੜੇ ਨੇ, ਥੋੜ੍ਹਾ ਜਿਹਾ ਕੰਮ ਜ਼ਰਾ ਥੋੜ੍ਹਾ ਜਿਹਾ ਨਰਮ ਰੱਖਣਾ। ਕਿੰਨੇ 100 ਸਾਲ ਪਹਿਲਾਂ ਨਹੀਂ, ਇਲਾਮਾ ਇਕਬਾਲ ਸਾਹਿਬ ਜਿਹੜੇ ਨੇ 100 ਸਾਲ ਪਹਿਲਾਂ ਦੀ ਗੱਲ ਹੀ ਹੈ। ਜ਼ਰਾ ਥੋੜ੍ਹਾ ਜਿਹਾ ਮੈਂ ਤੁਹਾਡੇ ਨਾਲ ਖਲੋਤਾ ਰਹਾਂਗਾ, ਮੇਰਾ ਵਾਅਦਾ ਹੈ, ਮੈਂ ਵਫਾਦਾਰ ਆਦਮੀ, ਐਵੇਂ ਨਹੀਂ ਕਹਿ ਦਿੱਤਾ ਵੀ ਤੁਹਾਨੂੰ ਸਪੋਰਟ ਕਰਾਂਗਾ। ਉਹਦੀ ਵਜ੍ਹਾ ਹੈ ਵੀ ਤੁਹਾਡੇ ਨਾਲ ਜਿੰਨਾ ਜ਼ੁਲਮ ਹੋਇਆ ਮੈਂ ਤੁਹਾਡੇ ਨਾਲ ਖੜਾ ਹੋਵਾਂਗਾ, ਪਰ ਇਹ ਮੇਰਾ ਕੰਮ ਵੀਰ ਜੀ ਮੁਸ਼ਕਿਲ ਨਾ ਕਰੋ, ਅਤੇ ਤੁਸੀਂ ਪ੍ਰਾਹੁਣੇ ਵੀ ਹੋ ਪੰਜਾਬ ਦੇ, ਇੰਜ ਨਾ ਕਰੋ। ਅਤੇ ਉਹਨਾਂ ਨੇ ਕਿਹਾ ਵੀ ਸੂਬਾ ਦਾ ਇਹ ਗੱਲ ਤੁਹਾਡੀ ਜਿਹੜੀ ਦੂਜੀ ਠੀਕ ਹੈ, ਜਿਹੜੀ ਤੁਸੀਂ ਕਹਿ ਰਹੇ ਹੋ ਤੁਹਾਡਾ ਮੁਤਾਲਬਾ, ਮੈਂ ਸਮਝਦਾ ਉਹ ਤੁਸੀਂ ਜਾਣੋ, ਤੁਹਾਡਾ ਮੁਤਾਲਬਾ ਜਾਣੇ, ਮੈਂ ਤੁਹਾਨੂੰ ਉਹਦੇ 'ਤੇ ਰੱਦ ਨਹੀਂ ਕਰਦਾ। ਇਕਬਾਲ ਸਾਹਿਬ ਦੇ ਖਾਤੇ 'ਚ ਕਈ 100 ਸਾਲ ਨਾ ਪਾਓ। ਹਜ਼ਾਰਾ ਇੱਕ ਦਿਨ ਜ਼ਰੂਰ ਸੂਬਾ ਬਣੇਗਾ। ਅਲਾਮਾ ਇਕਬਾਲ ਨੇ ਪਤਾ ਨਹੀਂ ਕਿੰਨੇ 100 ਸਾਲ ਪਹਿਲੇ ਆਪਣੀ ਇੱਕ ਨਜ਼ਮ 'ਚ ਦੱਸ ਦਿੱਤਾ ਸੀ ਕਿ ਇਹ ਜਿਹੜਾ ਖਿੱਤਾ ਫਾਰਸ ਦੇ ਵਿੱਚ ਨਿਜ਼ਾਮ ਚੱਲ ਰਿਹਾ, ਇਹ ਨਹੀਂ ਚੱਲੇਗਾ। ਕੈਪਟਨ ਸਫਦਰ ਸਾਹਿਬ ਜਿਹੜੇ ਨੇ ਮੱਠੇ ਇਹ ਜਿਹੜਾ ਜ਼ੁਲਮ ਦਾ ਨਿਜ਼ਾਮ ਫੀਲਡ ਮਾਰਸ਼ਲ ਨੇ ਤੇ ਸਾਰਿਆਂ ਨੇ ਰਲ ਕੇ ਬਣਾਇਆ ਨੇ, ਇਹਦੇ ਖਿਲਾਫ ਆਵਾਜ਼ ਚੁੱਕ ਰਹੇ ਨੇ। ਤੁਸੀਂ ਸਾਰੇ ਸਵਾਲ ਪੁੱਛਦੇ ਹੋ, ਤੁਹਾਨੂੰ ਕੌੜ ਵੀ ਆਉਂਦੀ ਹੈ, ਗੁੱਸਾ ਵੀ ਆਉਂਦਾ ਵੀ ਮੈਂ ਕੈਪਟਨ ਸਾਹਿਬ ਨੂੰ ਕਿਉਂ ਸਪੋਰਟ ਕਰਦਾ। ਕੈਪਟਨ ਸਾਹਿਬ ਨੂੰ ਮੈਂ ਇਸ ਲਈ ਸਪੋਰਟ ਕਰਦਾ ਵੀ ਇਹ ਸਾਰਾ ਜਿਹੜਾ ਕੁਨਬਾ ਕਬੀਲਾ ਹੈ, ਇਹਦੇ 'ਚ ਵਾਹਿਦ ਬੰਦਾ ਜਿਹੜਾ ਲਾਈਵ ਇੰਟਰਵਿਊ ਦੇ ਸਕਦਾ ਦਲੇਰੀ ਦੇ ਨਾਲ। ਸਿਆਸੀ ਇਖਤਲਾਫ ਆਪਣੀ ਜਗ੍ਹਾ 'ਤੇ, ਦਲੇਰੀ ਨਾਲ ਲਾਈਵ ਇੰਟਰਵਿਊ ਦੇ ਸਕਦੇ ਨੇ ਕੈਪਟਨ ਸਫਦਰ ਸਾਹਿਬ, ਔਰ ਮੁਖਾਲਫਾਂ ਦੇ ਨਾਲ ਵੀ ਇੱਜ਼ਤ ਇਹਤਰਾਮ ਨਾਲ ਗੱਲ ਕਰਦੇ ਨੇ, ਕਿਸੇ ਬੰਦੇ ਨਾਲ ਬੇਇਹਤਰਾਮੀ ਨਾਲ ਨਹੀਂ। ਅਸੂਲਾਂ ਦੇ ਉੱਤੇ ਖੜਾ ਹੋਣ ਵਾਲਾ ਬੰਦਾ। ਪਿਛਲੇ ਦਿਨੋਂ ਉਹਨੇ ਆਖਿਆ ਵੀ ਬੁਸ਼ਰਾ ਬੀਬੀ ਨੂੰ ਜਿਹੜਾ ਜੇਲ੍ਹ 'ਚ ਰੱਖਿਆ, ਘਟੀਆ ਕੰਮ ਕੀਤਾ। ਇਮਰਾਨ ਖਾਨ ਨੂੰ ਇਸ ਅਜ਼ੀਅਤ 'ਚੋਂ ਕੱਢੋ, ਇਹ ਠੀਕ ਨਹੀਂ ਹੈ ਕੰਮ। ਉਹ ਮਤਲਬ ਉਹ ਸੁਥਰੀ ਸਿੱਧੀ ਗੱਲ ਕਰਦਾ ਹੈ। ਔਰ ਜਿਹੜਾ ਮੁਸੀਬਤੀ ਬੰਦਾ ਹੁੰਦਾ ਹੈ ਨਾ, ਜਿਹਨੇ ਸਾਰੀ ਉਮਰ ਆਪ ਮੁਸੀਬਤ ਕੱਟੀ, ਉਹ ਤੁਹਾਨੂੰ ਪਤਾ ਹੀ ਉਹਨੇ ਕਿੱਡੀਆਂ ਮੁਸੀਬਤਾਂ ਕੱਟੀਆਂ ਨੇ, ਉਹ ਦੂਜੇ ਦਾ ਵੀ ਖਿਆਲ ਕਰਦਾ। ਇਹ ਵਜੂਹਾਤ ਨੇ ਜਿਹੜੀਆਂ ਮੈਂ ਕੈਪਟਨ ਸਾਹਿਬ ਦੀ ਜਿਹੜੀ ਉਹ ਸਪੋਰਟ ਕਰਦਾ। ਬਹਰਹਾਲ ਹੁਣ ਉਹਨਾਂ ਨੇ ਇਹ ਬਿਆਨ ਦਿੱਤਾ ਵੀ ਸੂਬਾ ਜ਼ਰੂਰ ਬਣਾਉਣਾ। ਅੱਗੋਂ ਅਜ਼ਮਾ ਬੁਖਾਰੀ ਸਾਹਿਬਾ ਨੇ ਸ਼ੁਕਰਾਨਾ ਅਦਾ ਕੀਤਾ ਕਿ ਜਿਹੜੇ 20-25 ਬੰਦੇ ਹੁਣ ਤੱਕ ਮਰੇ ਨੇ ਪੰਜਾਬ, ਅਸੀਂ ਸ਼ੁਕਰ ਅਦਾ ਕਰਨੀ, ਸ਼ੁਕਰਾਨਾ। ਸੋਚਦੇ ਹੋਗੇ ਵੀ ਮੌਤ 'ਤੇ ਕਾਹਦਾ ਸ਼ੁਕਰਾਨਾ। ਉਹ ਆਂਦੀ ਹੈ ਵੀ ਵੇਖੋ KP 'ਚ ਕਿੰਨੇ ਬੰਦੇ ਮਰ ਗਏ ਸਨ, ਇੱਥੇ ਘੱਟ ਮਰੇ ਨੇ, ਅਸੀਂ ਸ਼ੁਕਰ ਅਦਾ ਕਰਨੇ। ਇਹਨੂੰ ਕੋਈ ਦੱਸੇ ਭੈਣ ਸਾਡੀ ਨੂੰ। ਵੈਸੇ ਤੈਨੂੰ ਦੱਸਣਾ ਔਖਾ ਹੈ, ਜਦੋਂ ਬੋਲਦੀ ਹੈ ਮੂੰਹ 'ਚੋਂ ਗੰਦ ਕੱਢਦੀ ਹੈ ਮਾਦਰਤ ਦੇ ਨਾਲ, ਇਹਦੇ ਕੋਲੋਂ ਦੂਰ ਹੀ ਇਹੋ ਜਿਹੀ ਸਾਡੀ ਭੈਣ ਛੱਟੀ ਫੂਕੀ ਦੇ ਕੋਲੋਂ ਆਪਣੀ ਇੱਜ਼ਤ ਬਚਾਉਣ ਵਾਸਤੇ ਚੰਗਾ ਵੀ ਬੰਦਾ ਦੂਰ ਰਵੇ। ਇਹ ਤਾਂ ਉਂਝ ਹੀ ਸਮਝੋ ਵੀ ਰੋੜਾ ਹੀ ਮਾਰਨਾ ਅਤੇ ਛਿੱਟੇ ਪਾਉਣੇ ਨੇ ਆਪਣੇ ਆਪ 'ਤੇ। ਜਿਸ ਵੇਲੇ ਮਾਰਿਆ ਇਹ ਭੈਣ ਸਾਡੀ ਬਿਲਕੁਲ ਕੀ ਬੋਲਦੀ। ਪਿਛਲੇ ਦਿਨਾਂ 'ਚ ਆਖਿਆ ਵੀ ਜਿਹੜਾ ਮਰੀਮ ਸਾਹਿਬ ਦੇ ਜੁੱਤੀਆਂ ਕੱਪੜਿਆਂ 'ਤੇ ਗੱਲ ਕਰਦਾ ਮਹਿੰਗੇ ਹੋਣ 'ਤੇ, ਉਹ ਉਹਨਾਂ ਦੀਆਂ ਮਾਵਾਂ 'ਤੇ ਕੱਪੜੇ ਨਹੀਂ ਪਾਉਂਦੇ, ਲੀੜੇ ਨਹੀਂ ਪਾਉਂਦੀਆਂ। ਬਹਰਹਾਲ ਹੁਣ ਆਉਂਦੀ ਹੈ ਵੀ ਸ਼ੁਕਰ ਇਹਨੂੰ ਕੋਈ ਦੱਸੇ ਭੈਣ ਸਾਡੀ ਨੂੰ ਵੀ ਉੱਥੇ KP 'ਚ ਕਲਾਊਡ ਬਸਟ ਹੋਏ, ਉੱਥੇ ਪੱਥਰ ਆਉਂਦੇ ਸਨ ਐਡੇ ਵੱਡੇ, ਉੱਥੇ ਬਾਰਿਸ਼ ਤੇ ਮੀਂਹ ਨਾਲ ਜੋ ਹੋਣਾ ਸੀ ਹੋਣਾ। ਉੱਥੇ ਜਿਹੜੀ ਆਵਾਮ ਵਿਚਾਰੀ ਅੱਲਾ ਨੂੰ ਪਿਆਰੀ ਹੋਈ, ਉਹ ਪੱਥਰਾਂ ਦੀ ਵਜ੍ਹਾ ਤੋਂ ਉੱਥੇ ਤੇ ਤਬਾਹੀ ਆਈ ਹੈ। ਇਹਨੂੰ ਤੇ ਉਹਨੂੰ ਕੰਪੇਅਰ ਕਿਵੇਂ ਕਰ ਸਕਦੇ ਹੋ ਉੱਥੋਂ ਦੇ ਕੰਮ ਨੂੰ। ਇੱਥੇ ਸੈਲਾਬ ਆਇਆ ਹੈ, ਇੱਥੇ ਤੁਸੀਂ ਲੋਕਾਂ ਨੂੰ ਬਚਾ ਸਕਦੇ ਸੋ, ਤੁਹਾਨੂੰ ਪਹਿਲਾਂ ਪਤਾ ਸੀ ਵੀ ਇੱਥੇ ਲੋਕਾਂ ਨੂੰ ਬਚਾਉਣਾ। ਬਹਰਹਾਲ ਇਹ ਜਿਹੜੀ ਬੇਸ਼ਰਮੀ ਹੈ, ਉਹ ਉੱਥੇ ਕੀ ਕਹਿ ਸਕਦੇ ਹਾਂ ਅਸੀਂ। ਮਤਲਬ ਜਦੋਂ ਕੋਈ ਬੰਦਾ ਹੋ ਬੇਸ਼ਰਮ ਜਾਏ, ਉਹਨੂੰ ਤੁਸੀਂ ਕਿੰਨਾ ਕੁ ਉਹਦੇ ਉੱਤੇ ਉਹਨੂੰ ਕਿੰਨਾ ਕੁ ਸਮਝਾਓਗੇ, ਜਾਂ ਉਹਨੂੰ ਕਿੰਨਾ ਕੁ ਤੁਸੀਂ ਉਹਦੇ ਤੁਸੀਂ ਮਾਮਲਾਤ ਨੂੰ ਜਿਹੜਾ ਉਹ ਸਿੱਧਾ ਕਰ ਸਕਦੇ ਹੋ। ਅੱਛਾ ਜੀ, ਅੱਗੋਂ ਜਿਹੜੀ ਤੁਹਾਨੂੰ ਖਬਰ ਦੇਣੀ ਹੋਏ ਕਿ ਸਾਨੂੰ ਇਹ ਸਾਰੀ ਉਮਰ ਪੜ੍ਹਾਈ ਰੱਖਿਆ ਵੀ ਦੁਨੀਆ ਦਾ ਸਭ ਤੋਂ ਵੱਡਾ ਅਤੇ ਬਿਹਤਰੀਨ ਨਹਿਰੀ ਨਿਜ਼ਾਮ ਸਾਡੇ ਕੋਲ ਹੈ। ਦੁਨੀਆ ਦਾ ਸਭ ਤੋਂ ਵੱਡਾ ਅਤੇ ਬਿਹਤਰੀਨ ਨਹਿਰੀ ਨਿਜ਼ਾਮ ਸਾਡੇ ਕੋਲ ਹੈ। ਜਿਵੇਂ ਇਹਨਾਂ ਦਾ ਚਾਚਾ ਬਣਾ ਕੇ ਗਿਆ ਸੀ, ਉਹ ਅੰਗਰੇਜ਼ ਨੇ ਬਣਾਇਆ ਸੀ ਅਸਲ ਦੇ ਵਿੱਚ, ਅਤੇ ਅਸੀਂ ਉਹਨੂੰ ਵੀ ਹੁਣ ਡਬਾਉਣ 'ਤੇ ਲੱਗੇ ਔਰ ਉਹਦੇ ਉੱਤੇ ਵੀ ਕਬਜ਼ੇ ਕਰਨ ਡਏ। ਇਹ ਜਿਹੜਾ ਨਹਿਰੀ ਨਿਜ਼ਾਮ ਮਤਲਬ ਜਿਹ 'ਚ ਦਰਿਆ ਵੀ ਨੇ, ਉਹਨਾਂ ਦੇ ਉੱਤੇ ਜਗ੍ਹਾ ਪੂਰ ਕੇ ਜਿਹੜੀ ਨਾਜਾਇਜ਼ ਤਜਾਵਜ਼ਾਤ ਅਸੀਂ ਕੀਤੀਆਂ ਨੇ, ਉਹਨੇ ਤਬਾਹੀ ਮਚਾਤੀ। ਇਹ ਜ਼ਰਾ ਤਸਵੀਰ ਵੇਖੋ ਲਾਹੌਰ ਪੁਲ ਦੀ, ਅਤੇ ਉਹ ਪੁਲ ਵੇਖੋ ਦੂਰ ਤੁਹਾਨੂੰ ਚਿੱਟਾ ਜਿਹਾ ਨਜ਼ਰ ਆਉਣ ਰਿਹਾ, ਅਤੇ ਦੂਜੇ ਪਾਸੇ ਜ਼ਰਾ ਗੌਰ ਕਰੋ, ਵੱਡੀ ਸਕਰੀਨ 'ਤੇ ਮੁੰਡਾ ਪੂਰੀ ਕਰਕੇ ਤੁਹਾਨੂੰ ਇਹ ਤਸਵੀਰ ਵਿਖਾ ਰਿਹਾ ਹੈ। ਇਹ ਜ਼ਰਾ ਵੇਖੋ ਕਿ ਪੁਲ ਦੇ ਤੋਂ ਵੀ ਗਾਂਹ ਲੰਘ ਗਿਆ, ਦਰਿਆ ਦੇ ਦਰਮਿਆਨ 'ਚ ਵੀ ਛਾਵਾਂ ਬਣਾ ਛੱਡੀਆਂ ਨੇ ਜਾ ਕੇ। ਜਦੋਂ ਇੰਨੀ ਜਗ੍ਹਾ ਘੇਰ ਲਓਗੇ ਤਾਂ ਫਿਰ ਦਰਿਆ ਨੇ ਤਾਂ ਬਾਹਰ ਨਿਕਲਣਾ। ਅਤੇ ਹੁਣ ਪਿੰਡਾਂ ਦੇ ਪਿੰਡ ਡੁੱਬਣ ਡਏ ਨੇ, ਲੋਕੀ ਮਾਰੇ ਗਏ ਨੇ, ਲੇਕਿਨ ਕਿਸੇ ਬੰਦੇ ਨੂੰ ਕੋਈ ਪਰਵਾਹ ਨਹੀਂ। ਅੱਛਾ ਜੀ, ਅਗਲੇ ਪਾਸੇ ਤੁਹਾਨੂੰ ਇਹ ਵੀਡੀਓ ਸੁਣਾਉਣੀ ਹੈ। ਅਗਲੀ ਗੱਲ ਵੀ ਕਰਨੀ ਸੀ, ਲੇਕਿਨ ਉਹ ਕਿਸ ਦਿਨ ਫੇਰ ਕਰਾਂਗੇ। ਜਿਹੜੀਆਂ ਸਾਡੀਆਂ ਬਾਜੀ ਰੋਲੈਕਸ ਨੇ ਅਤੇ ਟਿਕਟੋਕਰ ਨੇ ਅਤੇ ਪਤਾ ਨਹੀਂ ਕੀ ਕੁਝ ਕਰਨ ਡਈਆਂ ਨੇ ਇੱਥੇ, ਜਿਹੜੀਆਂ ਸਰਕਾਰੀ ਬਿਊਰੋਕਰੇਟ ਨੇ, ਉਹਨਾਂ ਦੇ ਵੀ ਹਾਲ ਹੀ ਨੇ, ਅਤੇ ਜਿਹੜਾ ਬਾਜੀ ਮਰੀਮ ਅਤੇ ਉਹਨਾਂ ਦੀਆਂ ਕਨੀਜ਼ਾਂ ਨੇ, ਉਹਨਾਂ ਦੇ ਵੀ ਹਾਲ ਹੀ ਨੇ। ਇਹ ਜਿਹੜਾ ਚੜ੍ਹਦੇ ਪੰਜਾਬ ਤੋਂ ਇੱਕ ਸਰਕਾਰੀ ਅਫਸਰ ਨੇ, ਉਹਨਾਂ ਦੀ ਜ਼ਰਾ ਤੁਸੀਂ ਵੀਡੀਓ ਵੇਖਣੀ। ਉੱਥੇ ਇੱਕ ਸਰਦਾਰ ਜੀ ਨੇ ਅਤੇ ਉਹਨਾਂ ਦਾ ਟੱਬਰ ਹੈ ਜਿਹੜਾ ਆਂਦਾ ਵੀ ਅਸੀਂ ਬਾਹਰ ਨਹੀਂ ਨਿਕਲਣਾ ਅਤੇ ਪਾਣੀ ਚੜ੍ਹ ਆਇਆ।
ਸਾਡੇ ਇੱਥੇ ਹੁੰਦੇ ਤੇ ਇਹਨਾਂ ਡੰਡਾ ਡੋਲੀ ਕੀਤਾ ਹੋਣਾ ਸੀ, ਚਪੇੜਾਂ 2 ਮਾਰਨੀਆਂ ਸਨ, ਮਾਜ਼ਰਤ ਦੇ ਨਾਲ ਨਹੀਂ ਸੀ ਮਾਰਨੀਆਂ ਚਾਹੀਦੀਆਂ, ਜ਼ਾਹਿਰ ਹੈ ਕਿਸੇ ਨੂੰ ਵੀ। ਲੇਕਿਨ ਇੱਥੇ ਜਿਹੜਾ ਇਹ ਕੰਮ ਕਰਦੇ ਨੇ, ਧੱਕੇ ਮਾਰਨੇ ਸਨ ਤੇ ਧੱਕੇ ਨਾਲ ਬਦਤਮੀਜ਼ੀ ਕਰਕੇ ਲੈ ਕੇ ਜਾਣਾ ਸੀ। ਉੱਥੇ ਜ਼ਰਾ ਜ਼ੁਬਾਨ ਦੀ ਮਿਠਾਸ ਵੇਖੋ, ਘਰ ਦੇ ਅਦਬੋ ਅਦਾਬ ਵੇਖੋ, ਤਰਬੀਅਤ ਵੇਖੋ। ਅਸੀਂ ਆਪਣੇ ਆਪ ਨੂੰ ਨੰਬਰ 1 ਤੇ ਆਖਦੇ ਹਾਂ, ਪਰ ਇਹ ਮੈਨੂੰ ਦੱਸੋ ਵੀ ਇਹ ਜਿਹੜੇ ਬਦਤਮੀਜ਼ੀ ਕਰਦੇ ਨੇ ਬਿਊਰੋਕਰੇਟ, ਕੁੜੀਆਂ ਮੁੰਡੇ, ਇਹਨਾਂ ਦੇ ਘਰ ਵਾਲੇ ਇਹਨਾਂ ਨੂੰ ਨਹੀਂ ਪੁੱਛਦੇ? ਪੁੱਛਣਾ ਚਾਹੀਦਾ ਨਾ। ਨਹੀਂ ਪੁੱਛਦੇ ਤੇ ਲੋਕਾਂ ਨਾਲ ਬਾਹਰ ਜਾ ਕੇ, ਤੇ ਘਰਾਂ ਦੀ ਤਰਬੀਅਤ ਵੀ ਤੇ ਜਿਹੜੀ ਸਾਡੀ ਸਮਾਜੀ ਤਰਬੀਅਤ ਹੈ ਉਹ ਵੀ, ਉਹਦੀ ਵੀ ਤਬਾਹੀ ਨਿਕਲੀ ਹੈ ਇਸੇ ਵਜ੍ਹਾ ਤੋਂ। ਜ਼ਰਾ ਉਧਰ ਦਾ ਤੇ ਇੱਧਰ ਦਾ ਫ਼ਰਕ ਵੇਖ ਲਓ, ਉਧਰ ਦੀ ਜ਼ੁਬਾਨ ਵੇਖ ਲਓ, ਉਧਰ ਦੇ ਜਿਹੜੇ ਅਖਲਾਕੀਆਤ ਨੇ ਉਹ ਇਸ ਵੇਲੇ ਵੇਖ ਲਓ, ਤੇ ਜਿਹੜੀ ਸ਼ਾਇਦ ਕਿਸੇ ਕੋਲ ਚੰਗੀ ਹੋਵੇ ਉਹ ਭਾਵੇਂ ਤੁਹਾਡਾ ਮੁਖਾਲਫ ਹੋਵੇ, ਉਹਨੂੰ ਵੀ ਵੇਖ ਕੇ ਸਿੱਖ ਲੈਣੀ ਚਾਹੀਦੀ ਹੈ। ਇਹ ਜ਼ਰਾ ਵੀਡੀਓ ਵੇਖੋ। ਬਹੁਤ ਜ਼ਿਆਦਾ ਦਿੱਕਤ ਚੋਂ ਪਰ ਅਸੀਂ ਇਹ ਚਾਹੁੰਦੇ ਹਾਂ ਕਿ ਜਿੰਨੇ ਜੀ ਬਚ ਸਕਦੇ ਉਹਨੇ ਜੀ ਤਾਂ ਬਚਾ ਲਈ। ਹੁਣ ਜੇ ਪਾਣੀ ਵੱਧ ਗਿਆ ਫਿਰ ਆਪਾਂ ਕੀ ਕਰਾਂਗੇ? ਜਾਨ ਦਾ ਕੁਝ ਨਹੀਂ ਹੁੰਦਾ। ਸ਼ਾਮ ਦਾ ਟਾਈਮ ਹੋ ਜਾਣਾ, ਹਨੇਰਾ ਹੋ ਜਾਣਾ, ਫਿਰ ਸਾਡੇ ਤੋਂ ਆਇਆ ਵੀ ਨਹੀਂ ਜਾਣਾ। ਜੇ ਰਾਤ ਨੂੰ ਪਾਣੀ ਵੱਧ ਗਿਆ ਫਿਰ ਕੀ ਕਰਾਂਗੇ? ਆਪਾਂ ਕੁਛ ਕਰਨ ਜੋਗੇ ਨਹੀਂ ਰਵਾਂਗੇ। ਹਜੇ ਹੁਣ ਆਪ ਆਏ ਆ ਅਸੀਂ ਚੱਲ ਕੇ, ਤੁਹਾਡੇ ਵਾਸਤੇ ਹੀ ਆਏ ਆ, ਤੁਹਾਨੂੰ ਲੈਣ ਹੀ ਆਏ ਆ। ਆਜੋ। ਜਾਨ ਨਾਲ ਉੱਤੇ ਕੁਝ ਨਹੀਂ ਹੁੰਦਾ, ਜਾਨ ਬਚ ਜਾਂਦੀ, ਬੰਦਾ ਸਭ ਕੁਝ ਬਣਾ ਲੈਂਦਾ ਹੈ। ਇੱਕ ਦੋ ਜੀ ਛੱਡ ਦੋ, ਕੋਈ ਗੱਲ ਨਹੀਂ। ਮੈਨੂੰ ਇੱਥੋਂ ਦਿਓ ਇਜਾਜ਼ਤ ਤੇ ਰੱਬ ਰੱਖ।